ਅਜਨਾਲਾ ਥਾਣੇ ਦੇ ਉੱਤੇ ਜਿਹੜਾ ਇੱਕ ਉਹ ਘਰਾਓ ਹੁੰਦਾ ਹੈਗਾ, ਤਾਂ ਉਸ ਘਰਾਓ ਦੇ ਵਿੱਚ ਮਤਲਬ ਸਟੇਟ ਪੁਲਿਸ ਹੀ ਹੈ ਜਿਹੜੀ ਉਹ ਉਹਦੀ ਵੀਡੀਓਗ੍ਰਾਫੀ ਕਰ ਰਹੀ ਸੀਗੀ। ਉਹਦੇ ਵਿੱਚ ਕੁਛ ਤੋੜ ਭੰਨ ਹੋਈ, ਹੋਰ ਸਾਰਾ ਕੁਛ ਹੋਇਆ, ਪਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਿਰ ਤੇ ਉੱਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ, ਤੇ ਉਹ ਤਾਂ ਆਲਰੇਡੀ ਉਹਨਾਂ ਦੇ ਸਿਰ ਤੇ ਸੀ, ਤੇ ਉਹ ਕਿਸੇ ਵੀ ਸਾਰੀ ਵੀਡੀਓਗ੍ਰਾਫੀ ਚੋਂ ਕਿਤੇ ਵੀ ਹਿੰਸਾ 'ਚ ਸ਼ਾਮਲ ਨਹੀਂ ਹੈਗੇ। ਤਾਂ ਉਹਦੇ ਚੋਂ NSA ਕਿਤੇ ਸਮਝ ਨਹੀਂ ਆਉਂਦਾ ਹੈ ਕਿ NSA ਦਾ ਗਰਾਊਂਡ ਕੀ ਹੈ। ਤਾਂ ਪਹਿਲੀ ਵਾਰੀ ਉਹਨਾਂ ਨੇ ਸਾਰੇ ਜਿਹੜੇ ਇੰਸੀਡੈਂਟ ਨੇ ਉਹਨਾਂ ਨੂੰ NSA ਦਾ ਗਰਾਊਂਡ ਬਣਾਇਆ, ਔਰ ਉਹਦੇ ਵਿੱਚ ਇਹ ਵੀ ਸੀਗਾ ਕਿ ਇਹ ਕੌਂਸਟੀਟਿਊਸ਼ਨ ਦੇ ਵਿੱਚ ਬਿਲੀਫ ਨਹੀਂ ਕਰਦੇ, ਇਹ ਭਾਰਤੀ ਸੱਤਾ ਦੇ ਵਿੱਚ ਬਿਲੀਫ ਨਹੀਂ ਕਰਦੇ, ਪੰਜਾਬ ਨੂੰ ਅਲੱਗ ਕਰਨਾ ਚਾਹੁੰਦੇ ਆ, ਖਾਲਿਸਤਾਨ ਦੀ ਮੰਗ ਕਰਦੇ ਆ, ਇਹ ਸਾਰੀਆਂ ਗੱਲਾਂ। ਦੂਜੀ ਵਾਰ ਬੰਦੇ ਨੂੰ ਡਿਟੈਂਸ਼ਨ ਦੇ ਵਿੱਚ ਰੱਖਣਾ, ਤਾਂ ਉਹਦੇ ਲਈ ਤੁਹਾਨੂੰ ਨਵੇਂ ਗਰਾਊਂਡ ਵੀ ਚਾਹੀਦੇ ਆ, ਵੀ ਤੁਸੀਂ ਕਿਹੜੇ ਗਰਾਊਂਡਸ ਦੇ ਉੱਤੇ ਦੁਬਾਰਾ ਉਹਦੇ ਉੱਤੇ NSA ਲਗਾ ਰਹੇ ਹੋ। ਤਾਂ ਉਹਦੇ ਵਿੱਚ ਜਿਹੜੇ ਇਹ ਗਰਾਊਂਡ ਨੇ, ਗਰਾਊਂਡ ਬਹੁਤ ਹਾਸੋਹੀਣੇ ਹੈ। ਜੇ ਇਹਨਾਂ ਦਾ ਜ਼ਿਕਰ ਕਰੀਏ ਤਾਂ ਮਤਲਬ ਉਹਦੇ 'ਚ ਇਹ ਕਹਿ ਲਓ ਕਿ ਟਵਿੱਟਰ ਦੇ ਵਿੱਚ ਇੱਕ ਆਡੀਓ ਸ਼ੇਅਰ ਹੁੰਦੀ ਹੈ, ਟਵਿੱਟਰ ਦੀ ਇੱਕ ਆਡੀਓ ਸ਼ੇਅਰ ਕਰਦੇ ਆ ਮਾਨ ਸਿੰਘ ਖਾਰਾ, ਜਿਹੜੇ ਉਹਨਾਂ ਦੇ ਵਕੀਲ ਸੀਗੇ, ਤੇ ਉਹਨਾਂ ਦੀ ਐਪਰੀਹੈਂਸ਼ਨ ਸੀਗੀ ਕਿ ਇਹ ਜਿਹੜੀ ਸੈਂਟਰਲ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਹੈ, ਇਹਨਾਂ ਨੂੰ ਵਾਪਸ ਨਹੀਂ ਲਿਆਊਗੀ, ਇਹਨਾਂ ਨੂੰ ਉੱਥੇ ਕਿਤੇ ਮਾਰ ਮੁਕਾ ਦਊਗੀ। ਇੱਕ ਤਾਂ ਉਹ ਆਡੀਓ ਦਾ ਜ਼ਿਕਰ। ਫਿਰ ਉਹਦੇ 'ਚ ਇਹ ਜਿਹੜਾ ਭਗਵੰਤ ਸਿੰਘ ਉਹ ਇਹਨਾਂ ਦਾ ਇੱਕ ਉਹ ਡਿਟੈਂਸ਼ਨ ਦੇ ਵਿੱਚ ਹੈਗਾ, ਇਹਨਾਂ ਦਾ ਸਾਥੀ ਹੈ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੀ ਵੀ ਜਿਹਨੂੰ ਕਹਿੰਦੇ ਆ, ਉਹਦੀ ਆਪਦੀ ਮਾਂ ਦੇ ਨਾਲ ਗੱਲਬਾਤ ਹੈ ਆਪਦੀ ਸਿਹਤ ਦੇ ਬਾਰੇ 'ਚ। ਤਾਂ ਉਹ ਜਿਹੜੀ ਆਡੀਓ ਹੈ ਉਹ ਵੀ ਇਹਦਾ ਹਿੱਸਾ ਬਣਾਈ ਗਈ ਹੈ ਕਿ ਇਹ ਆਪਦੀ ਸਿਹਤ ਨੂੰ ਕਹਿ ਕੇ ਵੀ ਸਾਡੀ ਸਿਹਤ ਬਹੁਤ ਮਾੜੀ ਹੈ, ਇਸ ਚੀਜ਼ ਨੂੰ ਐਜ਼ ਏ ਐਵੀਡੈਂਸ ਬਣਾਉਣ ਦੇ ਲਈ ਇਹਨਾਂ ਨੇ ਫੋਨ ਕੀਤਾ, ਤੇ ਉਹ ਆਡੀਓ ਵੀ ਜਿਹੜਾ ਇਹ ਰਿਕਾਰਡ ਦਾ ਹਿੱਸਾ ਬਣਾਈ ਹੈ। ਇਸ ਤੋਂ ਇਲਾਵਾ 28 ਨੂੰ ਬਾਕੀ ਪਟੀਸ਼ਨਾਂ ਦੇ ਨਾਲ ਹੀ ਜਿਹੜਾ ਇਹ ਪਟੀਸ਼ਨ ਰੱਖ ਲਈ ਗਈ ਹੈ, ਔਰ ਉਹਦੇ ਚੋਂ ਇਕੱਠੀ ਸੁਣਵਾਈ ਹੋਏਗੀ ਅਗਲੀ ਤਰੀਕ ਤੇ। ਔਰ ਉਹਦੇ ਚੋਂ ਇੱਕ ਸਟੇਟ ਕੌਂਸਲ ਦੀ ਇਹ ਐਪਰੀਹੈਂਸ਼ਨ ਸੀਗੀ ਕਿ ਅਸੀਂ ਕੁਝ ਸਾਡੇ ਕੋਲ ਗੁਪਤ ਮਟੀਰੀਅਲ ਹੈ, ਸਾਡੀਆਂ ਕੁਝ ਏਜੰਸੀਜ਼ ਨੇ ਸਾਨੂੰ ਪ੍ਰੋਵਾਈਡ ਕਰਾਇਆ, ਸੀ ਉਹਨਾਂ ਨੂੰ ਪਬਲਿਕ ਨਹੀਂ ਕਰ ਸਕਦੇ। ਫਿਰ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਬਲਿਕ ਬੇਸ਼ੱਕ ਨਹੀਂ ਕਰਨਾ, ਪਰ ਕੋਰਟ ਦੇ ਸਾਹਮਣੇ ਉਹਨੂੰ ਪੇਸ਼ ਕਰੋ। ਤਾਂ ਇਸ ਕਰਕੇ ਉਹ ਚਾਹੇ ਕੋਈ ਗੁਪਤ ਮਟੀਰੀਅਲ ਹੈ, ਚਾਹੇ ਕੋਈ ਓਪਨ ਮਟੀਰੀਅਲ ਹੈ, ਉਹ ਸਾਰਾ ਵੀ ਜਿਹੜਾ ਇਹਨਾਂ ਨੇ ਆਰਡਰ ਦਾ ਆਧਾਰ ਬਣਾਇਆ, ਆਰਡਰ ਵਿੱਚ ਲਿਖਿਆ, ਔਰ ਜਿਹੜਾ ਪਹਿਲਾਂ ਨਹੀਂ ਦਿੱਤਾ ਗਿਆ ਉਹ ਸਾਰਾ ਕੋਰਟ ਨੇ ਜਿਹੜਾ ਇਹਨਾਂ ਤੋਂ ਮੰਗਵਾਇਆ, ਤੇ ਨਾਲ ਇਹਨਾਂ ਦੀ ਲਿਖਤੀ ਜਿਹੜੀ ਜਸਟੀਫਿਕੇਸ਼ਨ ਹੈ ਉਹ ਵੀ ਮੰਗੀ ਹੈ। ਗੱਲ ਹੈ ਜਿਹੜੀ ਸਾਰਿਆਂ ਤੋਂ ਜਿਹੜੀ ਸਭ ਤੋਂ ਵੱਧ ਪ੍ਰਚਾਰੀ ਵੀ, ਖੈਰ ਪੰਜਾਬ ਗਵਰਨਮੈਂਟ ਨੇ ਵੀ ਪ੍ਰਚਾਰੀ, ਹੋਰ ਲੋਕਾਂ ਨੇ ਵੀ ਪ੍ਰਚਾਰੀ, ਕਿ ਉਹਨਾਂ ਦਾ ਜਿਹੜਾ ਹੈ ਅੰਮ੍ਰਿਤਪਾਲ ਹੋਰਾਂ ਦਾ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਟਰਸਟ ਨਹੀਂ ਹੈ, ਇਹ ਗੱਲ ਪ੍ਰਚਾਰੀ। ਤਾਂ ਜਦੋਂ ਕਿ ਉਹਨਾਂ ਨੇ ਆਪਦਾ ਪਹਿਲਾ ਫਾਰਮ ਭਰਿਆ, ਹੁਣ ਉਹਨਾਂ ਨੇ ਇਲੈਕਸ਼ਨ ਲੜਿਆ ਤੇ ਫਾਰਮ ਦੇ ਅੰਦਰ ਡੈਕਲੇਰੇਸ਼ਨ ਹੁੰਦੀ ਹੈ, ਉਹ ਤੁਹਾਨੂੰ ਦੇਣੀ ਪੈਂਦੀ ਹੈ, ਅਦਰਵਾਈਜ਼ ਤੁਹਾਡਾ ਫਾਰਮ ਸਬਮਿਟ ਨਹੀਂ ਹੁੰਦਾ। ਉਹ ਡੈਕਲੇਰੇਸ਼ਨ ਵੀ ਹੈ ਵੀ ਤੁਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਜਿਹੜਾ ਉਹ ਨਿਸ਼ਠਾ ਰੱਖੋਗੇ। ਤਾਂ ਇੱਕ ਤਾਂ ਉਹਨਾਂ ਨੇ ਫਾਰਮ ਜਮ੍ਹਾਂ ਕੀਤਾ, ਫਿਰ ਉਹਨਾਂ ਨੇ ਇੰਡੀਅਨ ਕੌਂਸਟੀਟਿਊਸ਼ਨ ਦੇ ਅੰਡਰ ਹੀ ਜ਼ਾਬਤੇ 'ਚ ਰਹਿ ਕੇ ਇਲੈਕਸ਼ਨ ਲੜਿਆ। ਇੰਡੀਅਨ ਕੌਂਸਟੀਟਿਊਸ਼ਨ ਜਿਹੜਾ ਵੋਟਰ ਨੂੰ ਰਾਈਟ ਦਿੰਦਾ ਹੈ, ਉਹਨਾਂ ਵੋਟਰਸ ਨੇ ਵੋਟਾਂ ਪਾ ਕੇ ਉਹਨਾਂ ਨੂੰ MP ਚੁਣਿਆ। ਬਿਲਕੁਲ, MP ਚੁਣੇ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਐਪਲੀਕੇਸ਼ਨ ਦਿੰਦੇ ਹੈ, ਔਰ ਫਿਰ ਉਹਨਾਂ ਦੀ ਓਥ ਹੁੰਦੀ ਹੈ ਜੀ। ਭਾਰਤ ਦੇ ਸਾਰੇ ਚੁਣੇ ਹੋਏ ਜਿਹੜੇ ਪਾਰਲੀਮੈਂਟ ਦੇ ਨੁਮਾਇੰਦੇ ਹੈ, ਉਹਨਾਂ ਦੇ ਨਾਲ ਉਹਨਾਂ ਦਾ ਵੀ ਜਿਹੜਾ ਸਹੁੰ ਚੱਕ ਸਮਾਗਮ ਹੋਇਆ, ਔਰ ਉਹਨਾਂ ਨੇ ਭਾਰਤ ਦੇ ਕੌਂਸਟੀਟਿਊਸ਼ਨ ਦੀ ਸਹੁੰ ਹੈ ਜਿਹੜੀ ਉਹ ਚੱਕੀ। ਤਾਂ ਹੁਣ ਇਹ ਤਾਂ ਸਵਾਲ ਹੀ ਖਤਮ ਹੋ ਗਿਆ ਨਾ ਕਿ ਉਹ ਕੌਂਸਟੀਟਿਊਸ਼ਨ 'ਚ ਬਿਲੀਵ ਨਹੀਂ ਕਰਦੇ, ਉਹ ਭਾਰਤ ਨੂੰ ਤੋੜਨਾ ਚਾਹੁੰਦੇ ਹੈ, ਉਹ ਅਲੱਗ ਖਾਲਿਸਤਾਨ ਮੰਗਣਾ ਚਾਹੁੰਦੇ ਹੈ। ਜੇ ਕੋਈ ਖਾਲਿਸਤਾਨ ਲੈਣਾ ਵੀ ਚਾਹੁੰਦਾ ਹੈ, ਤੇ ਜੇ ਉਹ ਥਰੂ ਕੌਂਸਟੀਟਿਊਸ਼ਨਲ ਵੇ ਹੈ ਜਿਹੜਾ, ਜੇ ਉਹਦੇ ਥਰੂ ਲੈਣਾ ਚਾਹੁੰਦੇ ਹੈ, ਤੇ ਫਿਰ ਉਹਦੇ 'ਚ ਕੀ ਆਪੱਤੀ ਹੋ ਸਕਦੀ ਹੈ? ਨਹੀਂ ਹੋਣੀ ਚਾਹੀਦੀ। ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਸਾਡੇ ਨਾਲ ਐਡਵੋਕੇਟ ਅਮਰਜੀਤ ਸਿੰਘ ਹਨ। ਉਹ ਬਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਨੂੰ ਵੇਖ ਰਹੇ ਹਨ, ਅਤੇ ਜਿਹੜੇ ਕਿ ਉਹਨਾਂ ਦੇ ਮੇਨ ਵਕੀਲ ਹੈਗੇ ਆ ਐਡਵੋਕੇਟ RS ਪੈਂਸ, ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉਹਨਾਂ ਦੀ ਟੀਮ 'ਚ ਹੈਗੇ ਆ। ਤੇ ਲਗਾਤਾਰ ਇਸ ਜਿਹੜਾ ਉਹਨਾਂ ਤੇ NSA ਦਾ ਕੇਸ ਬਣਿਆ ਹੋਇਆ, ਉਹਨਾਂ ਦੀ ਜਿਹੜੀ ਡਿਟੈਂਸ਼ਨ ਹੈ ਉਹਦੇ ਤੇ ਲਗਾਤਾਰ ਉਹਨਾਂ ਦੀ ਪੈਰਵਾਈ ਕਰ ਰਹੇ ਹੈ। ਅਮਰਜੀਤ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਪੂਰਾ ਕੇਸ ਕੀ ਹੈ ਬਾਈ ਅੰਮ੍ਰਿਤਪਾਲ ਸਿੰਘ ਦਾ, ਜਿਹੜਾ ਕਿ ਹਾਈ ਕੋਰਟ 'ਚ ਚੱਲ ਰਿਹਾ ਹੈ, ਤੇ ਕਦੋਂ ਇਹ ਫਾਈਲ ਹੁੰਦਾ ਹੈ, ਤੇ ਕੀ ਇਹਦੇ ਸਾਰੇ ਟੈਕਨੀਕਲਟੀਜ਼ ਨੇ?
ਇਹ ਦੇਖੋ ਜਦੋਂ ਸਭ ਤੋਂ ਪਹਿਲਾਂ ਜਿਹੜਾ ਡਿਟੈਂਸ਼ਨ ਆਰਡਰ ਹੈ ਉਹ 18 ਮਾਰਚ 2023 ਨੂੰ ਅੰਮ੍ਰਿਤਪਾਲ ਹੋਰਾਂ ਦੀ ਅਰੈਸਟ ਹੁੰਦੀ ਹੈ ਔਰ ਉਹਨਾਂ ਤੇ ਅਰੈਸਟ ਬਾਅਦ ਚ ਹੁੰਦੀ ਹੈ। ਉਸ ਦਿਨ ਇਹਨਾਂ ਤੇ ਬੇਸਿਕਲੀ ਇਹ ਆਰਡਰ ਪਾਸ ਹੋ ਜਾਂਦਾ ਹੈ ਔਰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ NSA ਲੱਗਦਾ ਹੈ। ਪਰ ਉਸ ਤੋਂ ਬਾਅਦ ਪਤਾ ਲੱਗਦਾ ਕਿ ਉਹਨਾਂ ਤੇ NSA ਲਾ ਦਿੱਤਾ ਗਿਆ ਤੇ ਪਹਿਲਾ ਜਿਹੜਾ NSA ਦਾ ਆਰਡਰ ਹੈ ਉਹ 18 ਮਾਰਚ 2023 ਨੂੰ ਪਾਸ ਹੋ ਜਾਂਦਾ ਹੈ ਔਰ ਅਪਰੂਵਲ ਹੋ ਜਾਂਦਾ ਹੈ ਸਟੇਟ ਗਵਰਨਮੈਂਟ ਦਾ ਔਰ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਇਹ ਆਰਡਰ ਪਾਸ ਕਰਦਾ ਹੈ। ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਇਹਨੂੰ ਅਪਰੂਵਲ ਦਿੰਦੀ ਹੈ ਔਰ ਉਸ ਤੋਂ ਬਾਅਦ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਇੱਥੋਂ 2600-2700 ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਇੱਕ ਜਿਹੜੀ ਡਿਟੈਂਸ਼ਨ ਸੈਂਟਰ ਹੈ ਉਹਦੇ ਵਿੱਚ ਭੇਜ ਦਿੱਤਾ ਗਿਆ। ਤਾਂ ਉਹਦੇ ਵਿੱਚ ਮਨਦੀਪ ਜਿਹੜਾ ਇਹ NSA ਐਕਟ ਹੈ, NSA ਐਕਟ ਦੇ ਅੰਦਰ ਜਦੋਂ ਤੁਸੀਂ ਇੱਕ ਵਾਰ NSA ਲਗਾ ਦਿੰਦੇ ਹੋ ਤਾਂ ਉਹਦੇ 'ਚ ਹੁੰਦਾ ਕਿ ਤੁਸੀਂ ਮੈਕਸੀਮਮ 1 ਸਾਲ ਜਿਹੜਾ ਪਹਿਲਾ ਆਰਡਰ ਤੁਸੀਂ ਕੋਈ ਵੀ ਆਰਡਰ ਪਾਸ ਕਰਦੇ ਹੋ ਉਹਦੇ 'ਚ 1 ਸਾਲ ਤੁਸੀਂ ਬੰਦੇ ਨੂੰ ਰੱਖ ਸਕਦੇ ਹੋ। ਜੇ ਤੁਸੀਂ ਉਸ ਤੋਂ ਵੱਧ ਰੱਖਣਾ ਹੈ ਤਾਂ ਫਿਰ ਤੁਹਾਨੂੰ ਜਿਹੜਾ ਕਿ ਦੁਬਾਰਾ ਡਿਟੈਂਸ਼ਨ ਆਰਡਰ ਹੈ ਜਿਹੜਾ ਉਹ ਪਾਸ ਕਰਨਾ ਪੈਂਦਾ ਹੈ। ਤਾਂ ਇਸ ਕਰਕੇ ਜਿਹੜਾ ਪਹਿਲਾ ਆਰਡਰ ਹੈ ਉਹ 18 ਮਾਰਚ 2023 ਨੂੰ ਪਾਸ ਹੋਇਆ ਸੀਗਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੀ ਇੱਕ ਐਕਸਟੈਂਸ਼ਨ ਆਰਡਰ ਪਾਸ ਕੀਤਾ ਗਿਆ ਫਿਰ 21 ਦਸੰਬਰ 2023 ਨੂੰ। ਤਾਂ ਉਹ ਐਕਸਟੈਂਸ਼ਨ ਸੀਗੀ 24 ਮਾਰਚ ਤੱਕ 2024 ਤੱਕ, ਪਰ ਉਸ ਤੋਂ ਪਹਿਲਾਂ ਹੀ 13 ਮਾਰਚ 2024 ਨੂੰ ਉਹਨਾਂ ਨੇ ਜਿਹੜਾ ਨਵਾਂ ਡਿਟੈਂਸ਼ਨ ਆਰਡਰ ਹੈ ਉਹ ਪਾਸ ਕਰ ਦਿੱਤਾ ਕਿ ਇਹਨਾਂ ਨੂੰ 1 ਸਾਲ ਹੋਰ ਹੈ ਜਿਹੜਾ ਉਹ ਰੱਖਿਆ ਜਾਏਗਾ ਤੇ ਉਹਨੂੰ ਅਪਰੂਵਲ ਵੀ ਦੇ ਦਿੱਤਾ 24 ਮਾਰਚ 2024 ਨੂੰ। ਉਹਦੀ ਕਨਫਰਮੇਸ਼ਨ ਵੀ ਹੋ ਗਈ 3 ਜੂਨ 2024 ਨੂੰ। ਤਾਂ ਉਸ ਤੋਂ ਬਾਅਦ ਉਹ ਲਗਾਤਾਰ ਜੇਲ੍ਹ 'ਚ ਨੇ। ਤਾਂ ਇਹ ਤਾਂ ਹੈ ਇਹਦੇ ਕੇਸ ਦਾ ਫੈਕਚੁਅਲ ਐਸਪੈਕਟ। ਤਾਂ ਜਦੋਂ ਪਹਿਲੀ ਵਾਰੀ ਜਿਹੜਾ ਉਹਨਾਂ ਤੇ NSA ਲੱਗਿਆ ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਅਜਨਾਲਾ ਥਾਣੇ ਵਾਲਾ ਇੰਸੀਡੈਂਟ ਹੈ, ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਖਾਲਸਾ ਹੀਰ ਵਾਲਾ ਸਾਰਾ ਇਸ਼ੂ ਹੈ, ਨਸ਼ਿਆਂ ਦੇ ਖਿਲਾਫ ਜਿਹੜੀ ਕੰਪੇਨ ਹੈ, ਉਹ ਸਾਰੀ ਚੀਜ਼ ਨੂੰ ਲੈ ਕੇ ਫਿਰ ਉਹਦੇ ਚੋਂ ਅੰਮ੍ਰਿਤਪਾਲ ਦੇ ਕੁਝ ਸਾਥੀਆਂ ਨੂੰ ਉਹਨਾਂ ਦੇ ਉੱਪਰ ਜਿਹੜੀਆਂ ਕੁਝ FIR ਹੁੰਦੀਆਂ ਪੰਜਾਬ ਸਟੇਟ ਗਵਰਨਮੈਂਟ ਹੈ ਜਿਹੜੀ ਉਹ ਉਹਨਾਂ ਦੀ ਜਿਹੜਾ ਅੰਮ੍ਰਿਤਪਾਲ ਹੋਰਾਂ ਦਾ ਕਹਿਣਾ ਸੀ ਕਿ ਉਹ ਆਵਾਜ਼ਬੰਦੀ ਕਰਨ ਦੀ ਕੋਸ਼ਿਸ਼ ਸੀਗੀ ਉਹਨਾਂ ਨੂੰ ਛਡਾਉਣ ਲਈ FIR ਖਾਰਜ ਕਰਾਉਣ ਲਈ ਅਜਨਾਲਾ ਥਾਣੇ ਦੇ ਉੱਤੇ ਜਿਹੜਾ ਇੱਕ ਉਹ ਘਰਾਓ ਹੁੰਦਾ ਹੈਗਾ। ਤਾਂ ਉਸ ਘਰਾਓ ਦੇ ਵਿੱਚ ਮਤਲਬ ਸਟੇਟ ਪੁਲਿਸ ਹੀ ਹੈ ਜਿਹੜੀ ਉਹ ਉਹਦੀ ਵੀਡੀਓਗ੍ਰਾਫੀ ਕਰ ਰਹੀ ਸੀਗੀ। ਉਹਦੇ ਵਿੱਚ ਕੁਝ ਤੋੜ-ਭੰਨ ਹੋਈ, ਹੋਰ ਸਾਰਾ ਕੁਝ ਹੋਇਆ, ਪਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਿਰ ਤੇ ਉੱਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ ਤੇ ਉਹ ਤਾਂ ਆਲਰੇਡੀ ਉਹਨਾਂ ਦੇ ਸਿਰ ਤੇ ਸੀ ਤੇ ਉਹ ਕਿਸੇ ਵੀ ਸਾਰੀ ਵੀਡੀਓਗ੍ਰਾਫੀ ਚੋਂ ਕਿਤੇ ਵੀ ਹਿੰਸਾ ਸ਼ਾਮਲ ਨਹੀਂ ਹੈਗੇ। ਤਾਂ ਉਸ ਤੋਂ ਬਾਅਦ ਜਿਹੜੀਆਂ FIR ਹੈ ਆਲਰੇਡੀ ਜਿੰਨੇ ਵੀ ਐਕਟ ਇੱਥੇ ਹੋਏ ਪੰਜਾਬ 'ਚ ਉਹ ਆਲਰੇਡੀ IPC ਦੇ ਅੰਡਰ ਜੋ ਵੀ ਧਾਰਾਵਾਂ ਬਣ ਗਿਆ ਸੀ ਉਹ ਲਾ ਕੇ FIR ਹੋ ਚੁੱਕੀਆਂ ਸੀਗੀਆਂ। ਤਾਂ ਉਹਦੇ ਚੋਂ NSA ਕਿਤੇ ਸਮਝ ਨਹੀਂ ਆਉਂਦਾ ਹੈ ਕਿ NSA ਦਾ ਗਰਾਊਂਡ ਕੀ ਹੈ। ਤਾਂ ਪਹਿਲੀ ਵਾਰੀ ਉਹਨਾਂ ਨੇ ਸਾਰੇ ਜਿਹੜੇ ਇੰਸੀਡੈਂਟ ਨੇ ਉਹਨਾਂ ਨੂੰ NSA ਦਾ ਗਰਾਊਂਡ ਬਣਾਇਆ ਔਰ ਉਹਦੇ ਵਿੱਚ ਇਹ ਵੀ ਸੀਗਾ ਕਿ ਇਹ ਕਨਸਟੀਟਿਊਸ਼ਨ ਦੇ ਵਿੱਚ ਬਿਲੀਫ ਨਹੀਂ ਕਰਦੇ, ਇਹ ਭਾਰਤੀ ਸੱਤਾ ਦੇ ਵਿੱਚ ਬਿਲੀਫ ਨਹੀਂ ਕਰਦੇ, ਪੰਜਾਬ ਨੂੰ ਅਲੱਗ ਕਰਨਾ ਚਾਹੁੰਦੇ ਆ, ਖਾਲਿਸਤਾਨ ਦੀ ਮੰਗ ਕਰਦੇ ਆ, ਇਹ ਸਾਰੀਆਂ ਗੱਲਾਂ। ਤਾਂ ਉਸ ਤੋਂ ਬਾਅਦ ਜਦੋਂ ਹੁਣ ਜਿਹੜਾ ਸੈਕੰਡ ਡਿਟੈਂਸ਼ਨ ਆਰਡਰ ਪਾਸ ਹੋਇਆ ਉਹਦੇ ਵਿੱਚ ਜਦੋਂ ਤੁਸੀਂ ਦੂਜੀ ਵਾਰ ਬੰਦੇ ਨੂੰ ਡਿਟੈਂਸ਼ਨ ਦੇ ਵਿੱਚ ਰੱਖਣਾ ਤਾਂ ਉਹਦੇ ਲਈ ਤੁਹਾਨੂੰ ਨਵੇਂ ਗਰਾਊਂਡ ਵੀ ਚਾਹੀਦੇ ਆ ਵੀ ਤੁਸੀਂ ਕਿਹੜੇ ਗਰਾਊਂਡਸ ਦੇ ਉੱਤੇ ਦੁਬਾਰਾ ਉਹਦੇ ਉੱਤੇ NSA ਲਗਾ ਰਹੇ। ਤਾਂ ਉਹਦੇ ਵਿੱਚ ਜਿਹੜੇ ਇਹ ਗਰਾਊਂਡ ਨੇ, ਇਹ ਗਰਾਊਂਡ ਬਹੁਤ ਹਾਸੋਹੀਣੇ ਹੈ। ਜੇ ਇਹਨਾਂ ਦਾ ਜ਼ਿਕਰ ਕਰੀਏ ਤਾਂ ਮਤਲਬ ਉਹਦੇ 'ਚ ਇਹ ਕਹਿ ਲਓ ਕਿ ਟਵਿੱਟਰ ਦੇ ਵਿੱਚ ਇੱਕ ਆਡੀਓ ਸ਼ੇਅਰ ਹੁੰਦੀ ਹੈ, ਟਵਿੱਟਰ ਦੀ ਇੱਕ ਆਡੀਓ ਸ਼ੇਅਰ ਕਰਦੇ ਆ ਮਾਨ ਸਿੰਘ ਖਾਰਾ ਜਿਹੜੇ ਉਹਨਾਂ ਦੇ ਵਕੀਲ ਸੀਗੇ ਤੇ ਉਹਨਾਂ ਦੀ ਐਪਰੀਹੈਂਸ਼ਨ ਸੀਗੀ ਕਿ ਇਹ ਜਿਹੜੀ ਸੈਂਟਰਲ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਹੈ ਇਹਨਾਂ ਨੂੰ ਵਾਪਸ ਨਹੀਂ ਲਿਆਊਗੀ, ਇਹਨਾਂ ਨੂੰ ਉੱਥੇ ਕਿਤੇ ਮਾਰ ਮੁਕਾ ਦਊਗੀ। ਇੱਕ ਤਾਂ ਉਹ ਆਡੀਓ ਦਾ ਜ਼ਿਕਰ, ਫਿਰ ਉਹਦੇ 'ਚ ਇਹ ਜਿਹੜਾ ਭਗਵੰਤ ਸਿੰਘ ਉਹ ਇਹਨਾਂ ਦਾ ਇੱਕ ਉਹ ਡਿਟੈਂਸ਼ਨ ਦੇ ਵਿੱਚ ਹੈਗਾ, ਇਹਨਾਂ ਦਾ ਸਾਥੀ ਹੈ ਜਿਹੜਾ ਪ੍ਰਧਾਨ ਮੰਤਰੀ ਬਾਜੇਕੀ ਵੀ ਜਿਹਨੂੰ ਕਹਿੰਦੇ ਆ, ਉਹਦੀ ਆਪਦੀ ਮਾਂ ਦੇ ਨਾਲ ਗੱਲਬਾਤ ਹੈ ਆਪਦੀ ਸਿਹਤ ਦੇ ਬਾਰੇ 'ਚ। ਤਾਂ ਉਹ ਜਿਹੜੀ ਆਡੀਓ ਹੈ ਉਹ ਵੀ ਇਹਦਾ ਹਿੱਸਾ ਬਣਾਈ ਗਈ ਹੈ ਕਿ ਇਹ ਆਪਦੀ ਸਿਹਤ ਨੂੰ ਕਹਿ ਕੇ ਵੀ ਸਾਡੀ ਸਿਹਤ ਬਹੁਤ ਮਾੜੀ ਹੈ, ਇਸ ਚੀਜ਼ ਨੂੰ ਐਜ਼ ਏ ਐਵੀਡੈਂਸ ਬਣਾਉਣ ਦੇ ਲਈ ਇਹਨਾਂ ਨੇ ਫੋਨ ਕੀਤਾ ਤੇ ਉਹ ਆਡੀਓ ਵੀ ਜਿਹੜਾ ਇਹ ਰਿਕਾਰਡ ਦਾ ਹਿੱਸਾ ਬਣਾਈ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਆਡੀਓ ਨੇ ਜਿਹੜੀਆਂ ਇਹਨਾਂ ਨੇ ਕਹੀਆਂ ਨੇ, ਪਰ ਉਹਦੀ ਕੋਈ ਪੈਨ ਡਰਾਈਵ ਜਾਂ ਉਹ ਕੋਈ ਆਡੀਓ ਕੀ ਹੈ, ਉਹਦੇ 'ਚ ਕੀ ਬੋਲਿਆ ਗਿਆ, ਕੀ ਕਿਹਾ ਗਿਆ, ਉਹ ਜਿਹੜੀਆਂ ਆਡੀਓਜ਼ ਨੇ ਉਹ ਕਦੇ ਕਿਸੇ ਨੂੰ ਉਹਨਾਂ ਦੇ ਵਕੀਲ ਨੂੰ ਡਿਫੈਂਸ ਦੇ ਲਈ ਦਿੱਤੀਆਂ ਨਹੀਂ ਗਈਆਂ।
ਇਹ ਵੀ ਇਹਦੇ 'ਚ ਇੱਕ ਪੱਖ ਸੀਗਾ। ਇਸ ਤੋਂ ਇਲਾਵਾ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਨੇ ਇੱਕ ਵੀਡੀਓ ਪਾਈ ਸੀਗੀ ਕਿ ਆਪਾਂ ਐਜੀਟੇਸ਼ਨ ਚਲਾਈਏ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ, ਉਹਨਾਂ ਨੇ ਕਾਲ ਦਿੱਤੀ ਸੀਗੀ, ਉਹ ਵੀ ਇਹਦਾ ਹਿੱਸਾ ਹੈ। ਇਸ ਤੋਂ ਇਲਾਵਾ ਉਹਦੀ ਮਦਰ ਦਾ ਇੰਸਟਾਗ੍ਰਾਮ ਪੇਜ ਹੈ ਜਿਹੜਾ ਫੋਲੋ ਕਰਕੇ ਉਹਦੇ ਉੱਪਰ ਜੋ ਆਪਦੇ ਬੇਟੇ ਦੇ ਪੱਖ 'ਚ ਜੋ ਵੀ ਗੱਲਾਂ ਕੀਤੀਆਂ ਗਈਆਂ, ਉਹ ਸਾਰੀਆਂ ਇਹਦਾ ਹਿੱਸਾ ਬਣਾਈਆਂ। ਫਿਰ ਉਹਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, 7 ਤੇ ਕੁਛ ਹੋਰ ਆਰਗੇਨਾਈਜੇਸ਼ਨ, ਸਟੂਡੈਂਟ ਆਰਗੇਨਾਈਜੇਸ਼ਨਾਂ ਨੇ ਮਿਲ ਕੇ ਕੀਤਾ ਸੀਗਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ, ਉਹਨੂੰ ਇਹਦਾ ਹਿੱਸਾ ਬਣਾਇਆ ਗਿਆ। ਫਿਰ ਸਿੱਖ ਫਾਰ ਜਸਟਿਸ ਜਿਹੜੇ ਅਮਰੀਕਾ ਬੈਠੇ ਪੰਨੂ ਹੈ, ਉਹਨਾਂ ਦੀ ਜਥੇਬੰਦੀ ਦਾ ਕੁਛ ਮਟੀਰੀਅਲ ਇਹਦੇ ਵਿੱਚ ਪਾ ਕੇ ਕਿ ਇਹ ਦੇਖੋ ਇਹ ਸੈਪਰੇਟਿਸਟ ਨੇ, ਇਹਨਾਂ ਦਾ ਉਹਨਾਂ ਨਾਲ ਏਜੰਡਾ ਮਿਲਦਾ, ਇਹ ਬਣਾਇਆ ਗਿਆ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਚੀਜ਼ ਹੈ, ਉਹਦੇ 'ਚ ਇਹ ਕਿਹਾ ਗਿਆ, ਇੱਕ FIR ਹੋਈ ਹੈ, ਉਹਨੂੰ ਵੀ ਇਹਦਾ 2 FIR ਹੋਈਆਂ ਅਸਲ 'ਚ ਡਿਬਰੂਗੜ੍ਹ ਜੇਲ੍ਹ ਦੇ ਅੰਦਰ, ਤੇ ਉਹ ਬੜਾ ਇੰਟਰਸਟਿੰਗ ਪਾਰਟ ਹੈ। ਉਹਦੇ 'ਚ ਇੱਕ IPC ਦੇ ਅੰਡਰ ਹੋਈ ਕਿ ਇਹਨਾਂ ਦੇ ਕੋਲੋਂ ਜੇਲ੍ਹ ਦੇ ਵਿੱਚੋਂ ਜਿਹੜਾ ਇਲੈਕਟ੍ਰੋਨਿਕਸ ਡਿਵਾਈਸ ਨੇ ਉਹ ਮਿਲੀ ਹੈ, ਤੇ ਇਹ ਇਲੈਕਟ੍ਰੋਨਿਕ ਡਿਵਾਈਸ ਤੇ ਆਪਦੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਇਹਨਾਂ ਦੇ ਸਮਰਥਕ ਰਹਿ ਰਹੇ ਆ, ਇਹ ਉਹਨਾਂ ਨੂੰ ਆਰਗੇਨਾਈਜ਼ ਕਰ ਰਹੇ ਸੀ, ਹਿੰਸਾ ਭੜਕਾਉਣ ਲਈ ਇਕੱਠੇ ਕਰ ਰਹੇ ਸੀ, ਜਾਂ ਆਪਦਾ ਏਜੰਡਾ ਅੱਗੇ ਪੁਸ਼ ਕਰਨ ਦੇ ਲਈ ਸਾਰਾ ਕੁਛ ਕਰ ਰਹੇ ਸੀਗੇ। ਤਾਂ ਉਹਦੇ 'ਚ ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਡਾ ਹੀ ਚੁਣਿਆ ਹੋਇਆ ਡਿਟੈਂਸ਼ਨ ਸੈਂਟਰ, ਉਹ ਡਿਟੈਂਸ਼ਨ ਸੈਂਟਰ ਦੀ ਸਿਕਿਉਰਿਟੀ ਤੁਹਾਡੇ ਕੋਲੇ, ਉੱਥੇ ਸਾਰੇ EMPLOYE ਤੁਹਾਡੇ, ਔਰ ਈਵਨ ਇਹਦੇ 'ਚ ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈ, ਸਾਨੂੰ ਉੱਥੋਂ ਦੀ ਭਾਸ਼ਾ ਵੀ ਨਹੀਂ ਆਉਂਦੀ, ਤੇ ਫਿਰ ਉਹ ਜਿਹੜੇ ਉੱਥੇ ਇਲੈਕਟ੍ਰੋਨਿਕ ਡਿਵਾਈਸ ਪ੍ਰੋਵਾਈਡ ਕਰਾਏ, ਉਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿਵੇਂ ਰੋਕ ਕੇ ਜਾ ਸਕਦੇ ਸੀ। ਤਾਂ ਉਹਦੇ 'ਚ ਜਿਹੜਾ ਜੇਲ੍ਹ ਦਾ ਇੱਕ ਸੁਪਰੀਟੈਂਡੈਂਟ ਹੈ, ਉਹਨੂੰ ਵੀ ਨੋਮੀਨੇਟ ਕੀਤਾ ਗਿਆ ਇਸ FIR ਦੇ ਅੰਦਰ, ਔਰ ਉਸ ਤੋਂ ਬਾਅਦ ਇਹ ਸਾਰੀ ਚੀਜ਼ਾਂ ਬਣਾ ਕੇ ਇੱਕ UAPA ਦੀ FIR ਇਹਨਾਂ ਤੇ ਕੀਤੀ ਗਈ ਹੈ ਉੱਥੇ ਜੇਲ੍ਹ ਦੇ ਅੰਦਰ। ਤਾਂ ਇਹ ਸਾਰਾ ਜਿਹੜਾ ਮਟੀਰੀਅਲ ਹੈ, ਜਿਹਨੂੰ ਡਿਟੈਂਸ਼ਨ ਦਾ ਆਧਾਰ ਬਣਾਇਆ ਗਿਆ, ਔਰ ਉਹਦੇ 'ਚ ਜਿਹੜੀ ਇੱਕ ਲੀਗਲ ਗੱਲ ਆਪਾਂ ਕਹਿ ਸਕਦੇ ਹਾਂ, ਉਹ ਇਹ ਹੈ ਕਿ ਜਦੋਂ ਟਵਿੱਟਰ ਤੇ ਅਮਾਨ ਸਿੰਘ ਖਾਰਾ ਕੁਛ ਪਾਉਂਦੇ ਨੇ, ਜਦੋਂ ਸਿਮਰਨਜੀਤ ਸਿੰਘ ਮਾਨ ਕੁਛ ਪਾ ਰਹੇ ਨੇ, ਉਹਨਾਂ ਦੀ ਮਦਰ ਕੁਛ ਆਡੀਓ ਪਾ ਰਹੀ ਹੈ, ਤਾਂ ਇਹਦੇ ਸਾਰੇ ਦੇ ਅੰਦਰ ਜਦੋਂ ਆਪਾਂ ਦੇਖਾਂਗੇ ਕਿ ਜਿਹੜੇ ਲੋਕਾਂ ਨੇ ਜੋ ਵੀਡੀਓ ਵਾਇਰਲ ਕੀਤੀ, ਜੇਕਰ ਉਹ ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਹੈ, ਤੇ ਫਿਰ ਉਹਨਾਂ ਲੋਕਾਂ ਤੇ ਤਾਂ ਕੋਈ FIR ਹੋਈ ਨਹੀਂ। ਜੇ ਉਹਨਾਂ ਲੋਕਾਂ ਨੇ ਕੋਈ offense ਕਮਿਟ ਨਹੀਂ ਕੀਤਾ, ਤਾਂ ਫਿਰ ਉਸ ਆਡੀਓ, ਉਸ ਵੀਡੀਓ ਨੂੰ NSA ਦਾ ਆਧਾਰ ਕਿਵੇਂ ਬਣਾਇਆ ਜਾ ਸਕਦਾ ਹੈ? ਤਾਂ ਇਸ ਗੱਲ ਤੋਂ ਇਹ ਗੱਲ ਬਹੁਤ ਸਮਝ ਆਉਂਦੀ ਹੈ ਕਿ ਜਿਹੜਾ NSA ਦਾ ਸੈਕੰਡ ਆਰਡਰ ਹੈ, ਡਿਟੈਂਸ਼ਨ ਆਰਡਰ ਹੈ, ਉਹ ਲੀਗਲੀ ਜਾਂ ਉਹਦਾ ਕੋਈ ਮਜ਼ਬੂਤ ਆਧਾਰ ਜਿਹੜਾ ਹੈ ਉਹ ਨਹੀਂ ਹੈ। ਤਾਂ ਉਹਦੇ 'ਚੋਂ ਤਕਰੀਬਨ ਸੋਸ਼ਲ ਮੀਡੀਆ ਦੀਆਂ ਪੋਸਟਾਂ, ਜੋ ਥਰਡ ਪਰਸਨ ਜਿਹੜੇ ਉਹਦੇ ਸਪੋਰਟਰ ਹੈ ਜਾਂ ਹੋਰ ਲੋਕ ਹੈ ਜਿਹੜੇ ਉਹਨੂੰ ਸਿੰਪੈਥਾਈਜ਼ ਕਰਦੇ ਹੈ, ਉਹਨਾਂ ਦੀਆਂ ਜਿਹੜੀਆਂ ਪੋਸਟਾਂ ਤੇ ਵੀਡੀਓਜ਼ ਨੇ, ਉਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਸੈਕੰਡ NSA ਹੈ ਉਹ ਲਾਇਆ ਗਿਆ। ਅੱਛਾ ਅਮਰਜੀਤ ਜੀ, ਤੁਸੀਂ ਉਹਨਾਂ ਦੀ ਜਿਹੜੀ ਲੀਗਲ ਕਾਉਂਸਲ ਹੈ ਉਹਦੇ ਮੈਂਬਰ ਵੀ ਹੈਗੇ ਹੋ, ਜਿਹੜੇ ਸੀਨੀਅਰ ਐਡਵੋਕੇਟ RS ਬੈਂਸ, ਤੁਸੀਂ ਸ਼ਾਗਿਰਦ ਹੋ, ਤੇ ਤੁਸੀਂ ਸਾਰੇ ਇਕੱਠੇ ਮਿਲ ਕੇ ਹਾਈ ਕੋਰਟ 'ਚ ਇਹ ਕੇਸ ਨੂੰ ਪਰਸਿਊ ਕਰ ਰਹੇ ਹੋ। ਪਿਛਲੀ ਤਰੀਕਾਂ 'ਚ ਕੀ ਹੋਇਆ? ਜਿਹੜਾ ਅਸੀਂ ਮੀਡੀਆ 'ਚ ਸਾਨੂੰ ਜਿਹੜਾ ਪੜ੍ਹਨ ਨੂੰ ਮਿਲਿਆ, ਉਹ ਤਾਂ ਇਹ ਮਿਲਿਆ ਸੀਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇ ਕੇਸ 'ਚ ਕਿ ਉਹਨਾਂ ਤੇ NSA ਕਿਉਂ ਦੁਬਾਰਾ ਆਰਡਰ ਕਿਉਂ ਪਾਸ ਕੀਤਾ ਗਿਆ, ਉਹਦੇ ਵਾਸਤੇ ਪੰਜਾਬ ਗਵਰਨਮੈਂਟ ਤੋਂ ਜਵਾਬ ਮੰਗਿਆ ਗਿਆ ਸੀਗਾ ਅਦਾਲਤ ਵੱਲੋਂ। ਤੇ ਥੋੜਾ ਹੋਰ ਤਰੀਕੇ ਨਾਲ ਸਮਝਾ ਸਕਦੇ ਹੋ ਕਿ ਜਿਹੜੀਆਂ ਪਿਛਲੀਆਂ ਹੀਅਰਿੰਗਸ ਹੋਈਆਂ ਨੇ ਉਹਨਾਂ 'ਚ ਕੀ ਹੋਇਆ, ਕਦੋਂ ਕੇਸ ਫਾਈਲ ਹੁੰਦਾ, ਪਹਿਲੀ ਤਰੀਕ 'ਚ ਕੀ ਹੋਇਆ, ਦੂਜੀ 'ਚ ਕੀ ਹੋਇਆ, ਤੇ ਅੱਗੇ ਆਉਣ ਵਾਲੀ ਤਰੀਕ ਕਦੋਂ ਦੀ ਹੈ, ਤੇ ਇਹ ਥੋੜਾ ਮਾੜਾ ਜਿਹਾ ਦੱਸ ਸਕਦੇ ਹੋ ਮੈਨੂੰ? ਫਿਲਹਾਲ ਤਾਂ ਇਹ ਜੁਲਾਈ ਦੇ ਅੰਦਰ ਹੀ ਕੇਸ ਫਾਈਲ ਹੋਇਆ ਇਹ, ਤੇ ਉਹਨਾਂ ਦੇ ਮਾਤਾ ਪਿਤਾ ਵੱਲੋਂ ਕੀਤਾ ਗਿਆ? ਉਹਨਾਂ ਦੇ ਮਾਤਾ ਪਿਤਾ ਵੱਲੋਂ ਕੀਤਾ ਗਿਆ ਇਹ? ਨਹੀਂ, ਇਹ ਅੰਮ੍ਰਿਤਪਾਲ ਹੋਰਾਂ ਵੱਲੋਂ ਹੀ ਕੇਸ ਫਾਈਲ ਕੀਤਾ ਗਿਆ। ਅੱਛਾ, ਹਾਂਜੀ। ਤਾਂ ਉਹਦੇ 'ਚ ਇਹਦੀ ਇੱਕ ਹੀ ਹੀਅਰਿੰਗ ਹੋਈ ਹੈ, ਜ਼ਿਆਦਾ ਹੀਅਰਿੰਗ ਨਹੀਂ ਇਹਦੀਆਂ ਹੋਈਆਂ, ਜਿਹਦੇ ਵਿੱਚ ਨੋਟਿਸ ਆਫ ਮੋਸ਼ਨ ਹੋਇਆ, ਔਰ ਜਿਹਦੇ 'ਚ ਸੈਂਟਰ ਗਵਰਨਮੈਂਟ, ਪੰਜਾਬ ਗਵਰਨਮੈਂਟ ਔਰ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ, ਜਿਨ੍ਹਾਂ ਨੇ ਆਰਡਰ ਪਾਸ ਕੀਤਾ, ਔਰ ਪੰਜਾਬ ਗਵਰਨਮੈਂਟ ਨੇ ਉਹਨੂੰ ਅਪਰੂਵਲ ਦਿੱਤਾ ਤੇ ਸੈਂਟਰ ਗਵਰਨਮੈਂਟ ਨੇ ਕਨਫਰਮ ਕੀਤਾ। ਤਾਂ ਉਹ ਤਿੰਨਾਂ ਪਾਰਟੀਜ਼ ਨੂੰ ਜਿਹੜਾ ਕਿ ਨੋਟਿਸ ਦਿੱਤਾ ਗਿਆ, ਔਰ ਨੋਟਿਸ ਦੇ ਅੰਦਰ ਇਹ ਕਿਹਾ ਗਿਆ ਕਿ ਜੋ ਵੀ ਮਟੀਰੀਅਲ ਤੁਸੀਂ ਨਵੇਂ ਡਿਟੈਂਸ਼ਨ ਆਰਡਰ ਦਾ ਆਧਾਰ ਬਣਾਇਆ ਹੈ, ਉਹ ਸਾਰਾ ਮਟੀਰੀਅਲ
ਉਹ ਤੁਸੀਂ ਕੋਰਟ ਦੇ ਸਾਹਮਣੇ ਪੇਸ਼ ਕਰਨਾ ਹੈ, ਔਰ ਕਿਉਂ ਕੀਤਾ ਹੈ ਉਹਦਾ ਤੁਸੀਂ ਜਿਹੜਾ ਲੀਗਲੀ ਜਵਾਬ ਦਾਵਾ ਉਹ ਦੇਣਾ ਹੈ। ਤਾਂ ਉਹਦੇ ਲਈ ਪਹਿਲਾਂ ਵਾਲਾ ਡਿਟੈਂਸ਼ਨ ਆਰਡਰ ਵੀ ਅੰਡਰ ਚੈਲੰਜ ਹੈ। ਬਾਕੀ ਲੋਕਾਂ ਨੇ ਜਿਹੜਾ ਕੀਤਾ ਹੋਇਆ ਉਹ ਪਟੀਸ਼ਨਾਂ ਵੀ 28 ਤਰੀਕ ਨੂੰ ਹੈਗੀਆਂ। ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਹਿਸਾਬ ਨਾਲ 28 ਹੋਈ ਹੈ, 27 ਜਾਂ 28 ਹੈ ਇਸੇ ਮਹੀਨੇ ਦੀ। ਤਾਂ ਉਹ 27-28 ਨੂੰ ਬਾਕੀ ਪਟੀਸ਼ਨਾਂ ਦੇ ਨਾਲ ਹੀ ਜਿਹੜਾ ਇਹ ਪਟੀਸ਼ਨ ਰੱਖ ਲਈ ਗਈ ਹੈ, ਔਰ ਉਹਦੇ ਚੋਂ ਇਕੱਠੀ ਸੁਣਵਾਈ ਹੋਏਗੀ ਅਗਲੀ ਤਰੀਕ ਤੇ। ਔਰ ਉਹਦੇ ਚੋਂ ਇੱਕ ਸਟੇਟ ਕੌਂਸਲ ਦੀ ਇਹ ਐਪਰੀਹੈਂਸ਼ਨ ਸੀਗੀ ਕਿ ਅਸੀਂ ਕੁਝ ਸਾਡੇ ਕੋਲ ਗੁਪਤ ਮਟੀਰੀਅਲ ਹੈ, ਸਾਡੀਆਂ ਕੁਝ ਏਜੰਸੀਜ਼ ਨੇ ਸਾਨੂੰ ਪ੍ਰੋਵਾਈਡ ਕਰਾਇਆ, ਸੀ ਉਹਨਾਂ ਨੂੰ ਪਬਲਿਕ ਨਹੀਂ ਕਰ ਸਕਦੇ। ਫਿਰ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਬਲਿਕ ਬੇਸ਼ੱਕ ਨਹੀਂ ਕਰਨਾ, ਪਰ ਕੋਰਟ ਦੇ ਸਾਹਮਣੇ ਉਹਨੂੰ ਪੇਸ਼ ਕਰੋ। ਤਾਂ ਇਸ ਕਰਕੇ ਉਹ ਚਾਹੇ ਕੋਈ ਗੁਪਤ ਮਟੀਰੀਅਲ ਹੈ, ਚਾਹੇ ਕੋਈ ਓਪਨ ਮਟੀਰੀਅਲ ਹੈ, ਉਹ ਸਾਰਾ ਵੀ ਜਿਹੜਾ ਇਹਨਾਂ ਨੇ ਆਰਡਰ ਦਾ ਆਧਾਰ ਬਣਾਇਆ, ਆਰਡਰ ਵਿੱਚ ਲਿਖਿਆ, ਔਰ ਜਿਹੜਾ ਪਹਿਲਾਂ ਨਹੀਂ ਦਿੱਤਾ ਗਿਆ ਉਹ ਸਾਰਾ ਕੋਰਟ ਨੇ ਜਿਹੜਾ ਇਹਨਾਂ ਤੋਂ ਮੰਗਵਾਇਆ, ਤੇ ਨਾਲ ਇਹਨਾਂ ਦੀ ਲਿਖਤੀ ਜਿਹੜੀ ਜਸਟੀਫਿਕੇਸ਼ਨ ਹੈ ਉਹ ਵੀ ਮੰਗੀ ਹੈ। ਤਾਂ ਇੱਕ ਚੀਜ਼ ਹੋਰ, ਕੀ ਉਹਨਾਂ ਤੇ ਜਿਹੜਾ NSA ਜਿਹੜਾ ਦੂਜਾ ਆਰਡਰ ਲਾਇਆ ਗਿਆ ਹੈ ਉਹਦਾ ਤੁਸੀਂ ਕੀ ਮੰਨਦੇ ਹੋ ਕਿ ਉਹ ਕੋਰਟ ਅੱਗੇ, ਹਾਈ ਕੋਰਟ ਅੱਗੇ ਉਹ ਡਹਿ ਜਾਊਗਾ, ਜਾਂ ਫਿਰ ਉਹ ਕਿਤੇ ਨਾ ਕਿਤੇ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੈ, ਲੋਕ ਇਹ ਕਹਿੰਦੇ ਨੇ ਕਿ ਜਿਹੜੀ ਅਦਾਲਤਾਂ ਹੈਗੀਆਂ ਉਹ ਵੀ ਦਬਾਅ ਦੇ ਹੇਠਾਂ ਹੈਗੀਆਂ। ਕੱਲ ਜਦੋਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਹੋਈ ਉਹ ਸੁਪਰੀਮ ਕੋਰਟ ਤੋਂ, ਤੇ ਉਹਨਾਂ ਨੇ ਵੀ ਇਹ ਕਮੈਂਟ ਕੀਤਾ ਕਿ ਜਿਹੜੀ ਬੇਲ ਹੈ ਉਹ ਰੂਲ ਹੈ ਤੇ ਜਿਹੜੀ ਸਜ਼ਾ ਹੈ ਉਹ ਇੱਕ ਐਕਸੈਪਸ਼ਨ ਹੈ। ਤੇ ਇਹ ਵੀ ਕਿਹਾ ਕਿ ਜਿਹੜੇ ਲੋਅਰ ਕੋਰਟਸ ਹੈਗੇ ਉਹ ਦਬਾਅ ਹੇਠ ਕੰਮ ਕਰ ਰਹੇ ਨੇ। ਕਿ ਇਹਨਾਂ ਦੇ ਕੇਸ 'ਚ, ਅੰਮ੍ਰਿਤਪਾਲ ਸਿੰਘ ਹੋਣਾ ਦੇ ਕੇਸ 'ਚ ਵੀ ਤੁਹਾਨੂੰ ਲੱਗ ਰਿਹਾ ਕਿ ਕੋਈ ਦਬਾਅ ਵਾਲਾ ਕੋਈ ਹਜੇ ਤੱਕ ਤੁਹਾਨੂੰ ਮਹਿਸੂਸ ਹੋਇਆ ਅਦਾਲਤ ਤੇ? ਨਹੀਂ, ਫਿਲਹਾਲ ਪਹਿਲੀ ਗੱਲ ਤਾਂ ਇਹ ਹੈ ਮਨਦੀਪ ਜੀ, ਜਦੋਂ ਕੋਈ ਕੇਸ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੁੰਦਾ ਹੈ ਤਾਂ ਉਹਦੇ 'ਚ ਸਾਡਾ ਜੋ ਅਸੀਂ ਪੱਖ ਪੇਸ਼ ਕੀਤਾ ਹੈ ਉਹ ਪੱਖ ਅਸੀਂ ਬੋਲ ਸਕਦੇ ਹਾਂ ਪਬਲਿਕ ਦੇ ਅੰਦਰ। ਦੂਜਾ, ਜਦੋਂ ਸਟੇਟ ਦਾ ਪੱਖ ਆ ਜਾਏਗਾ ਉਹ ਵੀ ਸਾਨੂੰ ਮਿਲੇਗਾ ਤੇ ਉਹ ਅਸੀਂ ਪੜ੍ਹ ਕੇ ਉਹਨਾਂ ਦੀ ਗੱਲ ਵੀ ਬੋਲ ਸਕਦੇ ਹਾਂ। ਉਹਦੇ 'ਚ ਜੋ ਸਾਡੀ ਆਬਜ਼ਰਵੇਸ਼ਨ ਬਣਦੀ ਹੈ ਉਹ ਅਸੀਂ ਕਹਿ ਸਕਦੇ ਹਾਂ। ਪਰ ਜੱਜਿਸ ਕੀ ਕਰਨਗੇ ਔਰ ਕੇਸ ਕਿੱਧਰ ਨੂੰ ਜਾ ਸਕਦਾ ਹੈ, ਇਹਦੇ 'ਚ ਕੀ ਹੋ ਸਕਦਾ ਹੈ, ਉਹਦੇ ਬਾਰੇ ਫਾਈਨਲ ਜੱਜਮੈਂਟ ਆਉਣ ਤੋਂ ਪਹਿਲਾਂ ਕਹਿਣਾ ਜਿਹੜਾ ਉਹ ਬਤੌਰ ਵਕੀਲ ਮੇਰੇ ਲਈ ਇੱਕ ਲਿਮਿਟੇਸ਼ਨ ਹੈ। ਉਹ ਮਤਲਬ ਜੁਡੀਸ਼ਰੀ ਦੇ ਉੱਤੇ ਕੋਈ ਕਮੈਂਟ ਕਰਨਾ ਮੈਂ ਨਹੀਂ ਕਰ ਪਾਊਂਗਾ। ਇਹ ਗੱਲ ਠੀਕ ਹੈ ਜਿਹੜੀ ਤੁਸੀਂ ਕਹੀ ਹੈ ਮਨੀਸ਼ ਸਿਸੋਦੀਆ ਹੋਰਾਂ ਵਾਲੀ, ਕਿ ਜਿਹੜਾ ਕ੍ਰਿਮੀਨਲ ਜੂਰਿਸਪ੍ਰੂਡੈਂਸ ਹੈ ਉਹ ਇਹੀ ਕਹਿੰਦਾ ਹੈ ਕਿ ਜਿਹੜਾ ਬੇਲ ਹੈ ਉਹ ਰਾਈਟ ਹੈ, ਉਹ ਰੂਲ ਹੈ, ਔਰ ਜਿਹੜੀ ਡਿਟੈਂਸ਼ਨ ਹੈ ਉਹ ਐਕਸੈਪਸ਼ਨ ਹੈ। ਤਾਂ ਇਸ ਕਰਕੇ ਇਹ ਗੱਲ ਬਣਦੀ ਹੈ ਕਿ ਬੇਲ ਜਿਹੜਾ ਉਹ ਰਾਈਟ ਹੈ, ਇਸ ਕਰਕੇ ਉਹ ਦੇ ਦੇਣਾ ਚਾਹੀਦਾ ਹੈ। ਤੇ ਜਿਹਦੇ 'ਚ ਅਗਲੀ ਗੱਲ ਵੀ ਜਿਹੜੀ ਕਰੀਏ, ਜਿਹਦੇ 'ਚ 2-4 ਚੀਜ਼ਾਂ ਹੋਰ ਨੇ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਨੇ ਡਿਸਕਸ ਕਰਨੀਆਂ ਇਸ ਕੇਸ ਦੇ ਅੰਦਰ। ਜਿਸ ਤਰ੍ਹਾਂ NSA ਲੱਗਿਆ, NSA ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਭੇਜਣਾ, ਜਿੱਥੇ ਨਾ ਉਹਨਾਂ ਦੀ ਉਹ ਕੋਈ ਨਾ ਤਾਂ ਲੈਂਗੁਏਜ ਦਾ ਕੋਈ ਉਹਨਾਂ ਨਾਲ ਕਮਿਊਨੀਕੇਸ਼ਨ ਹੈ। ਇੱਕ ਉਹ ਬਹੁਤ ਵੱਡਾ ਉਹਨਾਂ ਦਾ ਜਿਹੜਾ ਰਾਈਟ ਟੂ ਸਪੀਚ ਕਹਿ ਲਓ, ਰਾਈਟ ਟੂ ਐਕਸਪ੍ਰੈਸ਼ਨ ਕਹਿ ਲਓ, ਕਿਸੇ ਦੇ ਨਾਲ ਈਵਨ ਨਾਰਮਲ ਕਨਵਰਸੇਸ਼ਨ ਵੀ ਹੈ। ਜੇ ਆਪਾਂ ਕਹੀਏ ਪਾਣੀ ਵੀ ਮੰਗਣਾ ਹੈ, ਜਾਂ ਮਤਲਬ ਤੁਸੀਂ ਕੋਈ ਨਾਲ ਦੇ ਬੰਦੇ ਤੋਂ ਕੁਝ ਮੰਗਣਾ ਹੈ, ਜੇ ਤੁਹਾਨੂੰ ਉਹਦੀ ਭਾਸ਼ਾ ਨਹੀਂ ਆਉਂਦੀ ਤੇ ਉਹ ਔਖਾ ਹੋ ਜਾਂਦਾ ਹੈ। ਤਾਂ ਇਸ ਕਰਕੇ ਭਾਸ਼ਾ ਦਾ ਕਮਿਊਨੀਕੇਸ਼ਨ ਉਹ ਵੱਡਾ ਇੱਕ ਇਸ਼ੂ ਹੈ ਉੱਥੇ। ਦੂਜੀ ਗੱਲ ਇਹ ਹੈ ਕਿ 2600 ਕਿਲੋਮੀਟਰ ਦੂਰ ਉਹਨਾਂ ਨੂੰ ਬੰਦ ਕੀਤਾ ਹੋਇਆ, ਤੇ 2600 ਕਿਲੋਮੀਟਰ ਦੂਰ ਜਾਣਾ ਔਰ ਆਉਣਾ, ਜਿਹਦੇ 'ਚ ਫੈਮਿਲੀ, ਦੋਸਤ, ਵਕੀਲ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਾਈਨਸ ਹੋ ਜਾਂਦੀਆਂ ਨੇ। ਮਾਈਨਸ ਨਾ ਕਹੋ ਤਾਂ ਉਹਨਾਂ ਦੀ ਪਹੁੰਚ ਬਹੁਤ ਘੱਟ ਜਾਂਦੀ ਹੈ ਉਹਨਾਂ ਤੱਕ, ਜਿਹੜੀਆਂ ਕਿ ਉਹਨਾਂ ਦੀ ਰਸਾਈ ਘੱਟ ਜਾਂਦੀ ਹੈ। ਇਸ ਕਰਕੇ ਇਹ ਕੰਪਲੀਟ ਆਈਸੋਲੇਸ਼ਨ ਹੈ, ਜਿਹਦੇ ਵਿੱਚ ਸੁਸਾਇਟੀ ਤੋਂ ਦੂਰ ਆਪਦੀ ਗੱਲ ਸਮਝਾ ਪਾਉਣਾ ਔਰ ਕਿਸੇ ਦੀ ਗੱਲ ਸਮਝ ਪਾਉਣਾ, ਆਪਦੀ ਲੀਗਲ ਟੀਮ ਨਾਲ ਰੂਟੀਨ ਦੇ ਵਿੱਚ ਗੱਲਬਾਤ ਕਰ ਸਕਣਾ, ਮਿਲ ਪਾਉਣਾ, ਉਹਦੇ ਵਿੱਚ ਆਪਦੀ ਫੈਮਿਲੀ ਤੇ ਆਪਦੇ ਦੋਸਤਾਂ ਨੂੰ ਮਿਲ ਕੇ ਜਿਹੜਾ ਕਿ ਉਹਨਾਂ ਨਾਲ ਗੱਲਬਾਤ ਕਰ ਪਾਉਣਾ, ਆਪਦੇ ਇਮੋਸ਼ਨ ਸਾਂਝੇ ਕਰ ਪਾਉਣਾ। ਤਾਂ ਐਜ਼ ਏ ਹਿਊਮਨ ਜਿਹੜੇ ਉਹਦੇ ਤੁਹਾਡੇ ਬੇਸਿਕ ਰਾਈਟ ਹੈ ਸੁਸਾਇਟੀ 'ਚ ਰਹਿਣ ਦੇ, ਉਹ ਸਾਰੇ ਦੇ ਸਾਰੇ ਹੀ ਕਰਪਟ ਕੀਤੇ ਹੋਏ ਆ। ਤਾਂ ਇਸ ਕਰਕੇ ਬਹੁਤ ਵੱਡਾ ਇਸ਼ੂ ਹੈ ਕਿ ਜਿੱਥੇ ਘੱਟੋ ਘੱਟ ਉਹਨਾਂ ਦੀ ਇਹ ਸਾਰੀਆਂ ਚੀਜ਼ਾਂ ਜੇ ਉਹ ਪੰਜਾਬ ਦੇ ਅੰਦਰ ਹੁੰਦੇ, ਈਵਨ ਹਰਿਆਣੇ 'ਚ ਹੁੰਦੇ, ਦਿੱਲੀ 'ਚ ਹੁੰਦੇ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੌਖੀਆਂ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਸੀ। ਇਸ ਕਰਕੇ ਉਹ ਡਿਟੈਂਸ਼ਨ ਸੈਂਟਰ ਹੈ ਜਿਹੜਾ ਆਪਦੇ ਆਪ 'ਚ ਹੀ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੀ, ਉਹਨਾਂ ਦੇ ਬੇਸਿਕ ਨੈਚੁਰਲ ਰਾਈਟਸ ਦੀ, ਹਿਊਮਨ ਰਾਈਟਸ ਦੀ ਉਹ ਵਾਇਲੇਸ਼ਨ ਹੈ।
ਤਾਂ ਇੱਕ ਤਾਂ ਇਹਦੇ ਅੰਦਰ ਇਸ਼ੂ ਹੈ। ਤੇ ਦੂਸਰੀ ਜਿਹੜੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਕਿ ਜਦੋਂ ਡਿਟੈਂਸ਼ਨ ਆਰਡਰ ਕੀਤਾ ਗਿਆ ਤਾਂ ਉਹਦੇ ਅੰਦਰ ਇਹੀ ਸਾਰੀਆਂ ਚੀਜ਼ਾਂ ਨੇ। ਜਦੋਂ 2023 ਦੇ ਅੰਦਰ ਵੀ ਅਜਨਾਲਾ ਵਾਲੀ ਘਟਨਾ ਤੇ ਹੋਰ ਸਾਰੀਆਂ ਘਟਨਾਵਾਂ ਨੂੰ ਆਧਾਰ ਬਣਾਇਆ ਜਾਂਦਾ ਹੈ, ਤਾਂ 2023 ਦੀਆਂ ਕੁਝ ਘਟਨਾਵਾਂ ਨੇ ਜਿਹੜੀਆਂ ਮਤਲਬ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ। ਜਿਵੇਂ ਬਿਹਾਰ ਦੇ ਅੰਦਰ ਨਾ ਫਾਰਮਰ ਪ੍ਰੋਟੈਸਟ ਹੋ ਰਿਹਾ ਸੀ ਉਸੇ ਟਾਈਮ ਹੀ, ਜੀ ਸ਼ਾਇਦ 13 ਜਨਵਰੀ ਦੀ ਗੱਲ ਹੈ, ਬਕਸਰ ਦੇ ਵਿੱਚ। ਉੱਥੇ ਪੁਲਿਸ ਵਾਲਿਆਂ ਤੇ ਫਾਰਮਰਸ ਦੇ ਅੰਦਰ ਝੜਪ ਹੋ ਗਈ, ਤਾਂ ਉਹਦੇ ਵਿੱਚ ਲਗਭਗ 11 ਪੁਲਿਸ ਜਿਹੜੇ ਮੁਲਾਜ਼ਮ ਸੀਗੇ ਉਹ ਇੰਜਰਡ ਹੋ ਗਏ। ਇਸੇ ਤਰ੍ਹਾਂ ਹੀ ਕੋਲਕਾਤਾ ਦੇ ਅੰਦਰ 22 ਜਨਵਰੀ ਨੂੰ 19 ਪੁਲਿਸ ਕਰਮੀ ਆ ਜਿਹੜੇ ਉਹ ਇੰਜਰਡ ਹੋਏ। ਇਸੇ ਤਰ੍ਹਾਂ ਹੀ ਤਾਮਿਲਨਾਡੂ ਦੇ ਅੰਦਰ 3 ਫਰਵਰੀ ਨੂੰ 15 ਪੁਲਿਸ ਮੁਲਾਜ਼ਮ ਇੰਜਰਡ ਹੁੰਦੇ ਆ। ਇਸੇ ਤਰ੍ਹਾਂ ਹੀ 10 ਫਰਵਰੀ 2023 ਨੂੰ ਜਿਹੜਾ ਕਿ ਦੇਹਰਾਦੂਨ ਦੇ ਵਿੱਚ ਸਟੂਡੈਂਟ ਪ੍ਰੋਟੈਸਟ ਹੁੰਦਾ, ਉੱਥੇ 15 ਤੋਂ ਵੱਧ ਪੁਲਿਸ ਵਾਲੇ ਆ ਜਿਹੜੇ ਇੰਜਰਡ ਹੁੰਦੇ ਆ। ਫਿਰ ਮਾਰਚ 1 ਨੂੰ 2023 ਚ ਉੜੀਸਾ ਚ ਬੀਜੇਪੀ ਦਾ ਜਿਹੜਾ ਯੂਥ ਵਿੰਗ ਹੈ ਉਹ ਪ੍ਰੋਟੈਸਟ ਕਰ ਰਿਹਾ ਹੈ, ਉੱਥੇ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ 21 ਪੁਲਿਸ ਵਾਲੇ ਇੰਜਰਡ ਹੁੰਦੇ ਆ। ਤਾਂ ਉੱਥੇ ਕਿਤੇ ਵੀ NSA ਨਹੀਂ ਲੱਗਦਾ, ਉੱਥੇ ਕਿਤੇ ਵੀ ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਨਹੀਂ ਹੁੰਦਾ, ਜਦੋਂ ਕਿ ਸਿਮਿਲਰ ਐਲੀਗੇਸ਼ਨ ਜਿਹੜੇ ਹੈ ਉਹ ਇਹਨਾਂ ਤੇ ਹੈ ਤੇ ਉਹਦੇ ਅੰਦਰ ਜਿਹੜਾ ਹੈ ਉਹ NSA ਲਗਾਇਆ ਜਾਂਦਾ। ਤਾਂ ਇਸ ਕਰਕੇ ਬੇਸਿਕਲੀ ਇਹ IPC ਦੀਆਂ ਪ੍ਰੋਵੀਜ਼ਨ ਦੇ ਅੰਡਰ ਆਲਰੇਡੀ ਪਰਚਾ ਹੋ ਚੁੱਕਿਆ ਸੀਗਾ। NSA ਪਹਿਲਾਂ ਵੀ ਨਹੀਂ ਸੀ ਲਾਉਣਾ ਚਾਹੀਦਾ। ਔਰ ਦੂਜਾ, ਹੁਣ ਜਿਹੜੀ ਇੰਪੋਰਟੈਂਟ ਗੱਲ ਹੈ ਜਿਹੜੀ ਸਾਰਿਆਂ ਤੋਂ, ਜਿਹੜੀ ਸਭ ਤੋਂ ਵੱਧ ਪ੍ਰਚਾਰੀ ਵੀ, ਖੈਰ ਪੰਜਾਬ ਗਵਰਨਮੈਂਟ ਨੇ ਵੀ ਪ੍ਰਚਾਰੀ, ਹੋਰ ਲੋਕਾਂ ਨੇ ਵੀ ਪ੍ਰਚਾਰੀ, ਕਿ ਉਹਨਾਂ ਦਾ ਜਿਹੜਾ ਹੈ ਅੰਮ੍ਰਿਤਪਾਲ ਹੋਰਾਂ ਦਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਟਰਸਟ ਨਹੀਂ ਹੈ, ਇਹ ਗੱਲ ਪ੍ਰਚਾਰੀ। ਤਾਂ ਜਦੋਂ ਕਿ ਉਹਨਾਂ ਨੇ ਆਪਦਾ ਪਹਿਲਾ ਫਾਰਮ ਭਰਿਆ, ਹੁਣ ਉਹਨਾਂ ਨੇ ਇਲੈਕਸ਼ਨ ਲੜਿਆ ਤੇ ਫਾਰਮ ਅੰਦਰ ਡੈਕਲੇਰੇਸ਼ਨ ਹੁੰਦੀ ਹੈ, ਉਹ ਤੁਹਾਨੂੰ ਦੇਣੀ ਪੈਂਦੀ ਹੈ, ਅਦਰਵਾਈਜ਼ ਤੁਹਾਡਾ ਫਾਰਮ ਸਬਮਿਟ ਨਹੀਂ ਹੁੰਦਾ। ਉਹ ਡੈਕਲੇਰੇਸ਼ਨ ਵੀ ਹੈ ਵੀ ਤੁਸੀਂ ਭਾਰਤ ਦੇ ਸੰਵਿਧਾਨ ਪ੍ਰਤੀ ਜਿਹੜਾ ਉਹ ਨਿਸ਼ਠਾ ਰੱਖੋਗੇ। ਤਾਂ ਇੱਕ ਤਾਂ ਉਹਨਾਂ ਨੇ ਫਾਰਮ ਜਮ੍ਹਾਂ ਕੀਤਾ, ਫਿਰ ਉਹਨਾਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਹੀ ਜ਼ਾਬਤੇ 'ਚ ਰਹਿ ਕੇ ਇਲੈਕਸ਼ਨ ਲੜਿਆ। ਇੰਡੀਅਨ ਕਨਸਟੀਟਿਊਸ਼ਨ ਜਿਹੜਾ ਵੋਟਰ ਨੂੰ ਰਾਈਟ ਦਿੰਦਾ ਹੈ, ਉਹਨਾਂ ਵੋਟਰਸ ਨੇ ਵੋਟਾਂ ਪਾ ਕੇ ਉਹਨਾਂ ਨੂੰ MP ਚੁਣਿਆ। ਬਿਲਕੁਲ। MP ਚੁਣੇ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਐਪਲੀਕੇਸ਼ਨ ਦਿੰਦੇ ਹੈ ਔਰ ਫਿਰ ਉਹਨਾਂ ਦੀ ਓਥ ਹੁੰਦੀ ਹੈ ਜੀ। ਭਾਰਤ ਦੇ ਸਾਰੇ ਚੁਣੇ ਹੋਏ ਜਿਹੜੇ ਪਾਰਲੀਮੈਂਟ ਦੇ ਨੁਮਾਇੰਦੇ ਹੈ, ਉਹਨਾਂ ਦੇ ਨਾਲ ਉਹਨਾਂ ਦਾ ਵੀ ਜਿਹੜਾ ਸਹੁੰ ਚੱਕ ਸਮਾਗਮ ਹੋਇਆ ਔਰ ਉਹਨਾਂ ਨੇ ਭਾਰਤ ਦੇ ਕਨਸਟੀਟਿਊਸ਼ਨ ਦੀ ਸਹੁੰ ਹੈ ਜਿਹੜੀ ਉਹ ਚੱਕੀ। ਤਾਂ ਹੁਣ ਇਹ ਤਾਂ ਸਵਾਲ ਹੀ ਖਤਮ ਹੋ ਗਿਆ ਨਾ ਕਿ ਉਹ ਕਨਸਟੀਟਿਊਸ਼ਨ 'ਚ ਬਿਲੀਵ ਨਹੀਂ ਕਰਦੇ, ਉਹ ਭਾਰਤ ਨੂੰ ਤੋੜਨਾ ਚਾਹੁੰਦੇ ਹੈ, ਉਹ ਅਲੱਗ ਖਾਲਿਸਤਾਨ ਮੰਗਣਾ ਚਾਹੁੰਦੇ ਹੈ। ਜੇ ਕੋਈ ਖਾਲਿਸਤਾਨ ਲੈਣਾ ਵੀ ਚਾਹੁੰਦਾ ਹੈ ਤੇ ਜੇ ਉਹ ਥਰੂ ਕਨਸਟੀਟਿਊਸ਼ਨਲ ਵੇ ਹੈ ਜਿਹੜਾ, ਜੇ ਉਹਦੇ ਥਰੂ ਲੈਣਾ ਚਾਹੁੰਦੇ ਹੈ ਤੇ ਫਿਰ ਉਹਦੇ 'ਚ ਕੀ ਆਪੱਤੀ ਹੋ ਸਕਦੀ ਹੈ? ਨਹੀਂ ਹੋਣੀ ਚਾਹੀਦੀ ਜੀ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹਦੇ ਵਿੱਚ ਜਿਹੜੇ ਕਨਸਟੀਟਿਊਸ਼ਨ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਜਿਹੜੀ ਭਾਰਤ ਸਰਕਾਰ ਵੀ ਹੈ ਜਾਂ ਪੰਜਾਬ ਸਰਕਾਰ ਵੀ ਹੈ, ਜਦੋਂ ਤੁਸੀਂ ਤੁਹਾਡੇ ਨਾਲ ਉਹ ਚੁਣ ਕੇ ਆ ਗਿਆ, ਲੋਕਾਂ ਨੇ ਉਹਨਾਂ ਨੂੰ ਚੁਣਤਾ, ਜਿਹੜਾ ਤੁਹਾਡਾ ਸਭ ਤੋਂ ਆਪਾਂ ਕਹਿੰਦੇ ਹਾਂ ਕਿ ਸੁਪਰੀਮ ਡੈਮੋਕ੍ਰੇਸੀ ਜਾਂ ਲਾਰਜੈਸਟ ਡੈਮੋਕ੍ਰੇਸੀ ਨੂੰ ਬਹਾਲ ਕਰਨ ਦਾ ਜਿਹੜਾ ਬੇਸਿਕ ਪ੍ਰੋਸੈਸ ਹੈ ਵੋਟ ਦਾ, ਜਦੋਂ ਉਹਦੇ ਥਰੂ ਚੁਣ ਕੇ ਆ ਗਿਆ ਤੇ ਫਿਰ ਬਾਕੀ ਚੀਜ਼ਾਂ ਨਹੀਂ ਬਚਦੀਆਂ। ਤਾਂ ਇਸ ਕਰਕੇ ਇਹ ਸਭ ਤੋਂ ਵੱਡਾ ਜਿਹੜਾ ਜੇ ਤੁਸੀਂ ਆਪਦੇ ਫੰਡਾਮੈਂਟਲ ਰਾਈਟ ਦੇ ਥਰੂ, ਆਪਦੀ ਰਾਈਟ ਟੂ ਰਿਪਰੈਜ਼ੈਂਟੇਸ਼ਨ ਦੇ ਥਰੂ ਤੁਸੀਂ ਜਿੱਤ ਕੇ ਆ ਗਏ ਔਰ ਉਹਦੇ ਬਾਵਜੂਦ ਤੁਹਾਨੂੰ NSA ਦੇ ਅੰਦਰ ਰੱਖਿਆ ਜਾਂਦਾ ਹੈ, ਤਾਂ ਫਿਰ ਇਸ ਡੈਮੋਕ੍ਰੇਸੀ ਤੋਂ ਸਿਰਫ ਉਹਨਾਂ ਦਾ ਹੀ ਨਹੀਂ, ਹੋਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਉੱਠੇਗਾ। ਤਾਂ ਇਸ ਕਰਕੇ ਜਿਹੜੀ ਗੱਲ ਹੈ ਹੁਣ ਉਹ NSA ਵਾਲੀ ਬਚਦੀ ਨਹੀਂ ਔਰ ਉਹਦੇ 'ਚ NSA ਨੂੰ ਰਿਵੋਕ ਕਰ ਲੈਣਾ ਚਾਹੀਦਾ, ਹਟਾ ਲੈਣਾ ਚਾਹੀਦਾ। ਜੀ ਜੀ, ਸ਼ੁਕਰੀਆ ਅਮਰਜੀਤ ਜੀ। ਕੋਈ ਹੋਰ ਪੁਆਇੰਟ ਰਹਿੰਦਾ ਹੋਇਆ ਤਾਂ, ਕਿਉਂਕਿ ਅਸੀਂ ਤਾਂ ਸਿਰਫ ਲੀਗਲ ਐਸਪੈਕਟ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਜੁੜੇ ਹਾਂ। ਮੈਂ ਕਦੇ ਕਮੈਂਟ ਵਾਸਤੇ ਅੱਡ ਤੋਂ ਅੰਮ੍ਰਿਤਪਾਲ ਸਿੰਘ ਦੇ ਕੇਸ ਤੇ ਜਿਹੜਾ ਲੀਗਲ ਐਸਪੈਕਟ ਇੱਕ ਹੈਗਾ ਇਹਦੇ ਵਿੱਚ ਨਾ, ਇੱਕ ਸੈਕਸ਼ਨ 11 NSA ਦਾ, ਜਿਹਦੇ ਵਿੱਚ ਜਦੋਂ ਤੁਹਾਡੇ ਖਿਲਾਫ NSA ਲੱਗ ਜਾਂਦਾ ਹੈ ਤਾਂ ਉਹ ਸੈਕਸ਼ਨ 11 ਦੇ ਅੰਦਰ ਇੱਕ ਐਡਵਾਈਜ਼ਰੀ ਬੋਰਡ ਬਣਦਾ ਹੈ। ਤੁਸੀਂ ਐਡਵਾਈਜ਼ਰੀ ਬੋਰਡ ਨੂੰ ਆਪਦੀ ਰਿਪਰੈਜ਼ੈਂਟੇਸ਼ਨ ਦੇ ਸਕਦੇ ਹੋ ਆਪਦੀ ਡਿਫੈਂਸ ਦੇ ਲਈ। ਐਡਵਾਈਜ਼ਰੀ ਬੋਰਡ ਕਿਹੜੇ ਕਿਹੜੇ ਲੋਕਾਂ ਦਾ ਬਣਾਇਆ ਗਿਆ ਉਹ ਉਹਨਾਂ ਨੂੰ ਦੱਸਣਾ ਹੁੰਦਾ ਹੈ।
ਉਹਨਾਂ ਨੇ 7 ਹਫ਼ਤਿਆਂ ਦੇ ਅੰਦਰ ਆਰਡਰ ਪਾਸ ਕਰਨਾ ਹੁੰਦਾ ਹੈ। ਹੁਣ ਅੰਮ੍ਰਿਤਪਾਲ ਹੋਰਾਂ ਵਾਲੇ ਕੇਸ 'ਚ ਐਡਵਾਈਜ਼ਰੀ ਜਿਹੜਾ ਬੋਰਡ ਹੈ ਉਹਦੇ ਅੰਦਰ ਕੌਣ ਹੈ ਇਹ ਕਿਤੇ ਨਹੀਂ ਦੱਸਿਆ ਗਿਆ। ਕਿ ਉਹਨਾਂ ਦੀ ਕੰਪੀਟੈਂਸੀ ਬਣਦੀ ਹੈ ਐਜ਼ ਐਡਵਾਈਜ਼ਰੀ ਬੋਰਡ, ਨਹੀਂ ਬਣਦੀ, ਇਹ ਕਿਤੇ ਗੱਲ ਬਾਹਰ ਨਹੀਂ ਆਈ। ਤਾਂ ਇਹ ਜਿਹੜਾ ਇੱਕ ਮੇਨ ਫਲੋ ਹੈ ਜਿਹਦੇ ਅੰਦਰ ਉਹਦੀ ਪਹਿਲੀ ਸੁਣਵਾਈ ਹੋ ਸਕਦੀ ਹੁੰਦੀ ਹੈ 7 ਹਫ਼ਤਿਆਂ ਦੇ ਅੰਦਰ ਅੰਦਰ, ਉਹ ਆਪਦੀ ਡਿਫੈਂਸ ਲੈ ਸਕਦਾ ਹੁੰਦਾ ਹੈ, ਜਿਹੜਾ ਕਿ ਉਹ ਡਿਫੈਂਸ ਵੀ ਅੰਮ੍ਰਿਤਪਾਲ ਹੋਰਾਂ ਨੂੰ ਪ੍ਰੋਪਰ ਨਹੀਂ ਮਿਲੀ ਔਰ ਨਹੀਂ ਦਿੱਤੀ ਗਈ। ਤਾਂ ਇਹ ਵੀ ਇਸ NSA ਦਾ ਲੀਗਲ ਫਲੋ ਹੈ ਬਹੁਤ ਵੱਡਾ। ਜੀ ਅਮਰਜੀਤ ਜੀ, ਤੇ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਕੇਸ 'ਚ ਬਹੁਤ ਸਾਰੇ ਵਕੀਲ ਰਹੇ ਹਨ, ਤੇ ਕੀ ਤੁਸੀਂ ਉਹਨਾਂ ਦੀ ਉਹ ਮੰਨ ਰਹੇ ਹੋ, ਜਾਂ ਫਿਰ ਇਹ ਚੀਜ਼ਾਂ ਹੌਲੀ ਹੌਲੀ ਅੱਗੇ ਸਾਹਮਣੇ ਆ ਰਹੀਆਂ ਨੇ ਜਿਵੇਂ ਜਿਵੇਂ ਕੇਸ ਉਹਨਾਂ ਦਾ ਗਰੋ ਕਰ ਰਿਹਾ ਹੈ? ਦੇਖੋ, ਜਦੋਂ ਅਸੀਂ 2 ਚੀਜ਼ਾਂ ਪਾਈਆਂ ਉਹਨਾਂ ਦੀਆਂ। ਪਹਿਲਾਂ ਤਾਂ ਇੱਕ ਤਾਂ ਉਹਨਾਂ ਦਾ ਹੈਬੀਅਸ ਕਾਰਪਸ ਅਸੀਂ ਫਾਈਲ ਕੀਤੀ ਸੀਗੀ ਕਿ ਉਹਨਾਂ ਨੂੰ ਪੰਜਾਬ 'ਚ ਲੈ ਕੇ ਆਂਦਾ ਜਾਏ, ਤੇ ਉਹਦੇ 'ਚ ਵੀ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਕਿ ਇਹ ਸੋਸ਼ਲ ਆਈਸੋਲੇਸ਼ਨ ਹੈ ਔਰ ਉਹ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਹੋਈਆਂ, ਤਾਂ ਉਹ ਸਾਰੇ ਪੁਆਇੰਟ ਹੈਗੇ ਉਹਦੇ ਅੰਦਰ ਕਿ ਉਹਨਾਂ ਦੀ ਕੰਪਲੀਟ ਜਿਹੜੀ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੈ। ਇਸ ਕਰਕੇ ਉਹਨਾਂ ਨੂੰ ਘੱਟੋ ਘੱਟ ਆਪਦੀ ਸੁਸਾਇਟੀ ਦੇ ਨਾਲ ਵਿਚਰਨ ਦਾ, ਆਪਦੀ ਲੀਗਲ ਟੀਮ ਦੇ ਨਾਲ ਗੱਲਬਾਤ ਕਰਨ ਦਾ, ਆਪਦੀ ਫੈਮਿਲੀ ਨਾਲ ਵਿਚਰਨ ਦਾ ਜਿਹੜਾ ਉਹ ਬੇਸਿਕ ਰਾਈਟ ਹੈ ਉਹ ਦਿੱਤਾ। ਤਾਂ ਉਹ ਕੇਸ ਹੈ। ਦੂਸਰਾ, ਇਹ ਪਹਿਲਾ ਕੇਸ ਹੈ ਜਿਹੜਾ ਸ਼ਾਇਦ ਪਹਿਲਾਂ ਅੰਮ੍ਰਿਤਪਾਲ ਹੋਰਾਂ ਨੇ ਜਿਹੜਾ ਪਹਿਲਾ ਡਿਟੈਂਸ਼ਨ ਆਰਡਰ ਉਹ ਚੈਲੰਜ ਵੀ ਨਹੀਂ ਕੀਤਾ। ਇਹਨਾਂ ਨੇ ਇਹੀ ਡਿਟੈਂਸ਼ਨ ਆਰਡਰ ਚੈਲੰਜ ਕੀਤਾ ਔਰ ਉਸ ਦੇ ਅੰਦਰ ਜੋ ਡਿਟੈਂਸ਼ਨ ਦੇ ਗਰਾਊਂਡ ਨੇ ਉਹ ਤੁਹਾਨੂੰ ਮੈਂ ਆਲਰੇਡੀ ਦੱਸਤੇ। ਉਹਦੇ ਅੰਦਰ ਜੋ ਲੀਗਲ ਫਲੋ ਨੇ ਉਹ ਵੀ ਤੁਹਾਨੂੰ ਦੱਸਤੇ। ਜਿਹੜਾ ਉਹਦੇ ਫੰਡਾਮੈਂਟਲ ਰਾਈਟਸ ਦੀ ਵਾਇਓਲੇਸ਼ਨ ਹੈ ਇੰਨੀ ਦੂਰ ਡਿਟੈਂਸ਼ਨ ਸੈਂਟਰ 'ਚ ਬੰਦ ਕਰਨ, ਉਹ ਵੀ ਆਪਣੀ ਗੱਲ ਹੋ ਗਈ। ਮੇਨਲੀ ਇਹੀ ਪੱਖ ਨੇ ਜਿਹੜੇ ਵਿਚਾਰਨੇ ਬਣਦੇ ਆ ਔਰ ਉਮੀਦ ਹੈ ਕਿ ਜੁਡੀਸ਼ਰੀ ਇਹਨਾਂ ਸਾਰੇ ਪੱਖਾਂ ਨੂੰ ਸੁਣੇਗੀ ਔਰ ਇੱਕ ਰਿਪਰੈਜ਼ੈਂਟੇਟਿਵ ਜਿਹੜਾ ਲੋਕਾਂ ਨੇ ਚੁਣਿਆ ਹੈ ਭਾਰਤੀ ਸੰਵਿਧਾਨ ਦੇ ਮੁਤਾਬਕ, ਉਹਨੂੰ ਜਿਹੜਾ ਰਿਲੀਫ ਉਹ ਮਿਲੇ। ਜੀ ਸ਼ੁਕਰੀਆ ਅਮਰਜੀਤ ਜੀ। ਮੈਂ ਜੇ ਤੁਹਾਡੀ ਗੱਲਬਾਤ ਨੂੰ ਸਮਰਾਈਜ਼ ਕਰਕੇ ਜੇ ਇਸ ਇੰਟਰਵਿਊ ਨੂੰ ਖਤਮ ਕਰਨਾ ਚਾਹਾਂ ਤਾਂ ਮੇਰੇ ਹਿਸਾਬ ਨਾਲ ਇੱਕ ਤਾਂ ਤੁਸੀਂ ਜਿਹੜਾ ਉਹਨਾਂ ਦੀ ਕੰਪਲੀਟ ਜਿਹੜਾ ਉਹਨਾਂ ਦੀ ਫੰਡਾਮੈਂਟਲ ਹਿਊਮਨ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਹੈ ਉਹ ਤੁਸੀਂ ਗਿਣਾਈ ਹੈ, ਤੇ ਦੂਜਾ ਜਿਹੜਾ NSA ਦਾ ਜਿਹੜਾ ਸੈਕੰਡ ਆਰਡਰ ਹੈ ਉਹਦੇ 'ਚ ਜਿਵੇਂ ਥਰਡ ਪਾਰਟੀ ਮੈਟੀਰੀਅਲ ਯੂਜ਼ ਕੀਤਾ ਗਿਆ ਉਹਨਾਂ ਨੂੰ ਡਿਟੇਨ ਰੱਖਣ ਵਾਸਤੇ, ਉਹ ਤੁਸੀਂ ਗਿਣਾਇਆ। ਤੇ ਇੱਕ ਜਿਹੜਾ ਸੈਕਸ਼ਨ 11 ਹੈ ਜਿਹਦੇ 'ਚ ਉਹ ਇੱਕ ਕਮੇਟੀ ਬਣਾਉਣੀ, ਕਮੇਟੀ ਬਣਾਉਣੀ ਹੁੰਦੀ ਹੈ ਤੇ ਉਹ 7 ਹਫ਼ਤਿਆਂ 'ਚ ਹੀ ਕਰਨਾ ਹੁੰਦਾ। ਉਹਦੇ 'ਚ ਜਿਹੜੀ ਦਿੱਕਤਾਂ ਹੈਗੀਆਂ, ਨਾ ਤਾਂ ਇਹ ਪਤਾ ਕਿ ਉਸ ਬੋਰਡ ਦੇ ਮੈਂਬਰ ਕੌਣ ਹਨ ਤੇ ਨਾ ਉਹਨਾਂ ਦੀ ਸੁਣਵਾਈ ਹੋਈ। ਤੇ ਇਹ ਪੁਆਇੰਟ ਤੁਸੀਂ ਦੱਸਿਆ ਜਿਹੜਾ ਕਿ ਮੇਨ ਅੰਮ੍ਰਿਤਪਾਲ ਸਿੰਘ ਹੋਣਾ ਦੇ ਕੇਸ 'ਚ ਬਣ ਰਿਹਾ। ਤੇ ਜਿਹੜਾ ਪ੍ਰਚਾਰ ਹੈ ਜਿਵੇਂ ਉਹਨਾਂ ਨੂੰ ਸੰਵਿਧਾਨ ਵਿਰੋਧੀ ਦੱਸਿਆ ਜਾ ਰਿਹਾ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਸਰਕਾਰ ਵੱਲੋਂ ਜਾਂ ਫਿਰ ਕੇਂਦਰ ਸਰਕਾਰ ਵੱਲੋਂ, ਉਹਦੇ ਤੁਸੀਂ ਜਿਹੜੇ ਨੁਕਤੇ ਹੈਗੇ ਉਹ ਦੱਸੇ ਹੈਗੇ ਕਿਵੇਂ ਉਹਨਾਂ ਨੇ ਇਲੈਕਸ਼ਨ ਫਾਈਟ ਕਰਨ ਵਾਸਤੇ ਪਰਚਾ ਵੀ ਦਾਖਲ ਕੀਤਾ ਤੇ ਸਹੁੰ ਵੀ ਚੁੱਕੀ। ਤੇ ਇਹ ਕੁਛ ਕੀ ਡਿਟੇਲਸ ਨੇ ਉਹਨਾਂ ਦੇ ਕੇਸ ਦੀ। ਤੇ ਅੱਗੇ ਜਦੋਂ ਅਗਲੀ ਸੁਣਵਾਈ ਹੋਊਗੀ ਉਸ ਤੋਂ ਬਾਅਦ ਜ਼ਰੂਰ ਆਪ ਜੀ ਨਾਲ ਗੱਲ ਕਰਾਂਗੇ ਤਾਂ ਕਿ ਤੁਸੀਂ ਜਿਹੜੀ ਹੋਰ ਅਪਡੇਟਸ ਹੈਗੀਆਂ ਸਾਡੇ ਦਰਸ਼ਕਾਂ ਨਾਲ, ਸਾਡੇ ਸਰੋਤਿਆਂ ਨਾਲ ਸਾਂਝੀ ਕਰ ਸਕੋ। ਤੇ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ।